ਵਿਊਅਰਸ ਵੈਲਕਮ ਬੈਕ ਆਵਰ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਇਸੇ ਕੌਮ ਦੇ ਇੱਕ ਵੱਡੇ ਹਿੱਸੇ ਨੂੰ ਤਾਂ ਸਮਝ ਆ ਗਈ ਹੈ ਕਿ ਖਾਲਿਸਤਾਨ ਕਿਉਂ ਜ਼ਰੂਰੀ ਹੈ, ਪਰ ਗੈਰ ਸਿੱਖਾਂ ਨੂੰ ਖਾਲਿਸਤਾਨ ਦਾ ਕੇਸ ਸਮਝਾਉਣ ਲਈ ਇੱਕ ਵਿਦਵਾਨ ਸਿੱਖ ਲੇਖਕ ਦੀ ਜਿਹੜੀ ਆਪਾਂ ਲਿਖਦੇ ਆ ਉਹ ਸਾਂਝੀ ਕਰਨ ਜਾ ਰਹੇ ਹਾਂ, ਜਿਨ੍ਹਾਂ ਨੇ ਆਪਣਾ ਨਾਮ ਗੁਪਤ ਰੱਖਣ ਦੀ ਤਾਕੀਦ ਕੀਤੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਅੱਗੇ ਸਾਨੂੰ ਸਾਡੇ ਬਹੁਤ ਸਾਰੇ ਵਿਊਅਰਸ ਦੀਆਂ ਲਿਖਤਾਂ ਸਾਡੇ ਦੋਨੋਂ ਹੀ SOS@tv84.tv ਔਰ info@tv84.tv ਤੇ ਰਿਸੀਵ ਹੁੰਦੀਆਂ ਸੀ, ਔਰ ਮੈਂ ਦੇਖ ਰਿਹਾ ਸੀ ਵੀ ਪਿਛਲੇ 2 ਹਫ਼ਤੇ ਤੋਂ ਕੋਈ ਲਿਖਤ ਨਹੀਂ ਆਈ। ਤੇ ਜਦੋਂ ਮੈਂ ਟੈਸਟ ਦੇ ਲਈ ਖੁਦ ਭੇਜੀ ਤੇ ਉਹ ਬਲੌਕ ਨੰਬਰ ਨੇ ਦੋਨੋਂ, ਅਸੀਂ ਜਿਹੜੇ ਕੰਸਰਨਡ ਸੱਜਣ ਨੇ ਉਹਨਾਂ ਰਾਹੀਂ ਉਹਨਾਂ ਨਾਲ ਦੁਬਾਰਾ ਉਸ ਨੂੰ ਖੋਲਾਂਗੇ। ਸੋ ਅਸੀਂ ਮਾਫੀ ਚਾਹੁੰਦੇ ਹਾਂ। ਇਸ ਲਈ ਮੈਨੂੰ ਲੱਗ ਰਿਹਾ ਸੀ ਵੀ ਜਿਹੜੇ ਸਾਡੇ ਅੰਗਰੇਜ਼ੀ ਦੇ ਸ਼ਾਇਰ ਵੀਰ ਲਿਖਦੇ ਸੀ ਉਹਨਾਂ ਦੀ ਵੀ ਲਿਖਤ ਨਹੀਂ ਆਈ, ਔਰ ਹੋਰ ਵੀ ਮੈਨੂੰ ਲੱਗਾ ਕਿ ਵੀ ਕੁਛ ਨਾ ਕੁਛ ਗੱਲ ਹੋ ਰਹੇ 2 ਜਾਂ 3 ਹਫ਼ਤੇ ਹੀ ਆਲਮੋਸਟ ਹੋ ਗਏ। ਔਰ ਕੁਛ ਨੇ ਸਾਡੇ ਜਿਹੜਾ ਨਾਰਮਲ ਮੇਲ ਰਾਹੀਂ ਸਾਨੂੰ ਭੇਜਿਆ, ਔਰ ਇੱਕ ਜਿਹੜੇ ਬੜੇ ਲਰਨਡ ਸੱਜਣ ਨੇ ਔਰ ਇਸ ਨੂੰ ਲੈ ਕੇ ਜੋ ਟਰਾਂਸਨੈਸ਼ਨਲ ਰਿਪਰੈਸ਼ਨ ਹੋਇਆ ਔਰ ਬਰੀਫਿੰਗ ਸੈਨੇਟ ਔਰ ਕਾਂਗਰਸ ਤੱਕ ਕਰਨ 'ਚ ਉਹਨਾਂ ਨੇ ਬੜਾ ਅਹਿਮ ਰੋਲ ਅਦਾ ਕੀਤਾ। ਉਹਨਾਂ ਨੇ ਮੇਰੇ ਨਾਲ ਵੀ ਥੋੜ੍ਹਾ ਬਹੁਤ ਕੰਸਲਟ ਕੀਤਾ ਹੈ। ਉਹਨਾਂ ਨੇ ਕਿਹਾ ਕਿ ਜੀ ਜਦੋਂ ਅਸੀਂ ਆਪਣਿਆਂ ਨੂੰ ਤਾਂ ਹੁਣ ਪਤਾ ਅਸੀਂ ਤਾਂ ਰਾਜ ਕੀਤਾ ਹੋਇਆ 1849 'ਚ, ਔਰ ਭਾਰਤ ਨੇ ਸਾਡੇ ਨਾਲ ਕੀ ਕੀਤਾ ਹੈ ਕਿ ਵੀ ਜਦੋਂ ਗੈਰ ਸਿੱਖਾਂ ਤੱਕ ਅਸੀਂ ਖਾਲਿਸਤਾਨ ਦਾ ਕੇਸ ਡਿਸਕਸ ਕਰਦੇ ਹਾਂ ਜਾਂ ਉਹਨਾਂ ਨੂੰ ਕਹਿੰਦੇ ਹਾਂ, ਜੋ ਇੱਕ ਨਵਾਂ ਲਫ਼ਜ਼ ਹੈ ਬਹੁਤਿਆਂ ਦੇ ਲਈ ਤਾਂ ਉਹੀ ਸਥਾਨ ਗੂੰਜਦਾ ਹੈ, ਪਾਕਿਸਤਾਨ, ਅਫਗਾਨਿਸਤਾਨ, ਉਜ਼ਬੇਕਿਸਤਾਨ, ਕਿਰਗਿਸਤਾਨ ਔਰ ਦੂਸਰਾ ਵੀ ਉਹਨਾਂ ਨੂੰ ਤਾਂ ਉਹ ਸਾਰਾ ਉਸੇ ਹੀ ਖਾਤੇ 'ਚ ਲੱਗਦਾ ਹੈ। ਔਰ ਫਿਰ ਉਹਨਾਂ ਨੂੰ ਇਹ ਵੀ ਲੱਗਦਾ ਕਿਉਂਕਿ ਇੱਕ ਜਿਹੜਾ ਇੰਡੀਆ ਦਾ ਸੈਕੂਲਰਿਜ਼ਮ ਦਾ ਉਹ ਤਾਂ ਉਹਨਾਂ ਦਾ ਕਾਫੀ ਲਬਾਦਾ ਉਤਰਿਆ ਵੀ ਹੈ, ਲੇਕਿਨ ਉਹਨਾਂ ਨੇ ਕਿਹਾ ਫਿਰ ਵੀ ਸਾਨੂੰ ਨੌਨ ਸਿੱਖ ਐਂਗਲ ਤੋਂ ਖਾਲਿਸਤਾਨ ਦੇ ਕੇਸ ਦੀ ਵਜ਼ਾਹਤ ਵਾਲਾ ਜਿਹੜਾ ਕੁਛ ਨਾ ਕੁਛ ਰਾਈਟ ਅਪ ਕਰਨਾ ਚਾਹੀਦਾ। ਉਹਨਾਂ ਨੇ ਮੈਨੂੰ ਲਿਖਤ ਭੇਜੀ ਔਰ ਮੇਰੇ ਲਈ ਇੱਕ ਦਿਲਚਸਪੀ ਦਾ ਵਾਇਜ਼ ਹੈ ਕਿ ਮੈਂ ਸਾਰਿਆਂ ਦੇ ਨਾਲ ਸਾਂਝਾ ਕਰਾਂ। ਔਰ ਉਹਨਾਂ ਨੇ ਕਿਹਾ ਕਿ ਵੀ ਇਹਨੂੰ ਅਸੀਂ ਇਸ ਅਪਰੋਚ ਦੇ ਨਾਲ ਅੱਗੇ ਤੋਰ ਸਕਦੇ ਹਾਂ ਕਿ when we think about indigenous people, we think about their deep roots and long-standing connections to the land they inhabit, often spanning centuries। ਕਿ ਜਦੋਂ ਅਸੀਂ ਨੇਟਿਵ ਲੋਕ ਕਹਿੰਦੇ ਹਾਂ ਤਾਂ ਸਾਨੂੰ ਲੱਗਦਾ ਵੀ ਧਰਤੀ ਦੇ ਪੁੱਤਰ ਨੇ, ਸਦੀਆਂ ਤੋਂ ਇਹਨਾਂ ਦਾ ਧਰਤੀ ਨਾਲ ਸੰਬੰਧ ਹੈ, ਔਰ ਇਵੇਂ ਅਸੀਂ ਜਿਹੜਾ ਉਸ ਕਨੈਕਸ਼ਨ ਨੂੰ ਮਹਿਸੂਸ ਕਰਦੇ ਹਾਂ। ਫॉर एग्जांपल the Chinese are from China, Egyptians are from Egypt, the Greeks are from Greece, but what about the Sikhs? ਸਾਨੂੰ ਪਤਾ ਵੀ ਚੀਨੀ ਵੀ ਉਹਨਾਂ ਦੀ ਸਿਵਲਾਈਜੇਸ਼ਨ ਉਹ ਉੱਥੋਂ ਆਏ ਨੇ, ਇਜਿਪਟ ਜਿਹੜੇ ਨੇ ਉਹ ਇਜਿਪਸ਼ੀਅਨ ਉੱਥੋਂ ਆਏ ਨੇ, ਗ੍ਰੀਕ ਯੂਨਾਨ ਚੋਂ ਆਏ ਨੇ, ਗ੍ਰੀਸ ਚੋਂ। ਸਿੱਖਾਂ ਬਾਰੇ ਕੀ? ਵੈਲ the Sikhs are from Punjab, the region that today spans parts of India and Pakistan, where Sikh heritage stretches back over 550 years। ਕਿ ਸਾਡੀ ਧਰਤੀ ਪੰਜਾਬ ਹੈ, ਭਾਵੇਂ ਜਿਹੜੀ ਵੰਡੀ ਹੋਈ ਹੈ ਇਸ ਵੇਲੇ ਦੋਨਾਂ ਮੁਲਕਾਂ 'ਚ, ਇੰਡੀਆ ਔਰ ਪਾਕਿਸਤਾਨ 'ਚ, ਪਰ ਸਾਡਾ ਵਿਰਸਾ, ਸਾਡੀ ਲੈਗੇਸੀ ਉਹਨਾਂ ਦੇ ਨਾਲ ਹੀ ਹੈ। ਔਰ ਮੈਨੂੰ ਕਿਸੇ ਹੋਰ ਸਕਾਲਰ ਦੀ ਗੱਲ ਵੀ ਮੈਂ ਇੱਕ ਦਿਨ ਸੁਣ ਰਿਹਾ ਸੀ, ਉਹਨੇ ਕਿਹਾ ਵੀ ਕਦੇ ਕਿਸੇ ਨੇ ਕਿਹਾ ਕਿ ਪੰਜਾਬ ਹਿੰਦੂਆਂ ਦਾ ਹੋਮਲੈਂਡ ਹੈ, ਕਦੇ ਕਿਸੇ ਨੇ ਕਿਹਾ ਕਿ ਪੰਜਾਬ ਮੁਸਲਮਾਨਾਂ ਦਾ ਹੋਮਲੈਂਡ ਹੈ। ਹਮੇਸ਼ਾ ਜਦੋਂ ਹੁੰਦਾ ਹੈ ਸਿੱਖ ਕਹਿੰਦੇ ਨੇ ਜਾਂ ਸਿੱਖਾਂ ਬਾਰੇ ਕਿ ਜੀ ਹੋਮਲੈਂਡ ਆਫ ਦਾ ਸਿੱਖਸ ਇਜ਼ ਪੰਜਾਬ। ਹੁਣ ਇਹ ਇੱਕ ਬੜੀ ਅਹਿਮੀਅਤ ਵਾਲੀ ਗੱਲ ਹੈ ਕਿ ਵੀ ਹਾਲਾਂ 47 ਦੇ ਵਿੱਚ ਵੀ ਅਸੀਂ 13% ਸੀ, ਫਿਰ ਜਿਹੜਾ 62% ਜਿਹੜਾ ਪੰਜਾਬ ਪਾਕਿਸਤਾਨ 'ਚ ਗਿਆ ਅਸੀਂ 38% ਰਹਿ ਗਏ। ਉਹਨਾਂ 38 ਨੂੰ ਵੀ ਅੱਗੋਂ 4 ਟੁਕੜਿਆਂ 'ਚ ਉਹਨਾਂ ਨੇ ਵੰਡਤਾ, ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ। ਪਰ ਸਾਡੇ ਲਈ ਜਦੋਂ ਅਸੀਂ ਕਹਿੰਦੇ ਹਾਂ ਕਿ ਜੀ ਪੰਜਾਬ ਹੋਮਲੈਂਡ ਆਫ ਸਿੱਖਸ, ਹੁਣ ਇਹਦੇ 'ਚ ਬੜੀ ਅਹਿਮੀਅਤ ਵਾਲੀ ਗੱਲ ਇਹਨਾਂ ਨੇ ਅੱਗੇ ਜਾ ਕੇ ਕੀਤੀ ਹੈ ਕਿ ਇਹ ਐਂਡ ਲਾਈਕ ਅਦਰ ਇੰਡੀਜਨਸ ਪੀਪਲ the connection to the Sikh homeland is integral to the Sikh identity. Sikhism is not just a religion. The Sikhs are also people with a strong ties to where they originated, the historical land of Punjab. ਜੇ ਤਾਂ ਇੱਕ ਮਹਿਜ਼ ਅਸੀਂ ਧਰਮ ਹੀ ਹੁੰਦਾ ਫਿਰ ਤਾਂ ਹੋਮਲੈਂਡ ਦੀ ਗੱਲ ਹੀ ਨਹੀਂ ਸੀ, ਫਿਰ ਤਾਂ ਜਿੱਥੇ ਮਰਜ਼ੀ ਤੁਸੀਂ ਸਿੱਖ ਹੋ ਬਾਹਰ। ਲੇਕਿਨ ਸਾਡਾ ਜਿਹੜਾ ਕਲੇਮ ਹੈ ਕਿਉਂਕਿ ਅਸੀਂ ਉਸ ਨੂੰ ਆਪਣਾ ਹੋਮਲੈਂਡ ਕਹਿੰਦੇ ਹਾਂ, ਔਰ ਇਹ ਸਾਡੀ ਪਛਾਣ ਦਾ ਇੱਕ ਜ਼ਰੂਰੀ ਹਿੱਸਾ ਹੈ ਪੰਜਾਬ ਦੀ ਧਰਤੀ। ਬਿਲਕੁਲ। ਸਿੱਖ ਇਜ਼ ਡਾਇਰੈਕਟਲੀ connected to the land of 5 rivers, where founder Guru Nanak
at age 11 essentially declared that all human beings are equal. It celebrates festivals like Vaisakhi, marking the Sikh New Year, and founding of the Khalsa, meaning the sovereign people. And Sikh scriptures have prayers that resonate with the seasons and months with Punjab geolocation. ਇਹ ਬੜੀ ਅਹਿਮੀਅਤ ਵਾਲੀ ਗੱਲ ਹੈ। ਔਰ ਜਦੋਂ ਅਸੀਂ ਈਵਨ ਨਾਨਕਸ਼ਾਹੀ ਕੈਲੰਡਰ ਜਿਹਦੇ 6 ਮੌਸਮ ਔਰ ਸਾਡੀ ਗੁਰਬਾਣੀ ਬਾਣੀ ਇਸ ਲਈ ਸਾਡਾ ਹੋਮਲੈਂਡ ਹੈ, ਸਾਡੀ ਬਾਣੀ 'ਚ ਵੀ ਉਹਨਾਂ ਮੌਸਮਾਂ ਦੀ ਪਛਾਣ ਹੈ। ਔਰ ਇਹ ਜਦੋਂ ਗੁਰੂ ਨਾਨਕ ਸਾਹਿਬ ਨੇ 11 ਸਾਲ ਦੀ ਉਮਰ 'ਚ ਐਲਾਨੇ ਆ ਕਿ ਭਾਈ ਸਾਰੇ ਇਨਸਾਨ ਬਰਾਬਰ ਨੇ, ਉਹ ਜਨਾਊ ਵਾਲੀ ਸਾਰੀ ਕਹਾਣੀ ਨੂੰ ਨਕਾਰਦੇ ਆ ਕਿ ਭਾਈ ਇਹ ਜਨਾਊ ਜੀ ਕਾ ਹੈ ਹੀ ਤਾਂ ਪਾਂਡੇ ਕਾਤਪਣ ਦਾ, ਤੂੰ ਹੀ ਪਾ ਕੇ ਰੱਖ ਜੋ, ਇਹ ਤੂੰ ਮੈਨੂੰ ਲੱਗਿਆ ਪਾਉਣ। ਔਰ ਵਿਸਾਖੀ ਸਾਡਾ ਨਵਾਂ ਸਾਲ ਹੈ ਔਰ ਇਹ ਸਾਡੀ ਜਿਹੜੀ ਹੈ ਸੋਵਰਨ ਪੀਪਲ ਜਿਹੜੇ ਨੇ ਉਹ ਉਹਨਾਂ ਦੀ ਸਕ੍ਰਿਪਚਰ ਔਰ ਉਸ ਆਧਾਰ ਦੇ ਉੱਤੇ ਅਸੀਂ ਪੰਜਾਬ ਦੇ ਨਾਲ ਪੰਜਾਬਜ਼ ਜੀਓ ਲੋਕੇਸ਼ਨ ਇਹ ਸਾਡੀ ਪਛਾਣ ਹੈ। ਅੱਛਾ। ਪਲਾਂਟਸ, ਫਰੂਟਸ ਐਂਡ ਕ੍ਰੌਪਸ including the banyan tree, grapes, wheat and mustard are cherished in Sikh symbolism because they represent Punjab, which is often celebrated for its fertile land and abundant water sources. ਉਹਨਾਂ ਨੇ ਕਿਹਾ ਵੀ ਸਾਡੇ ਪੌਦੇ, ਸਾਡੇ ਫਲ, ਸਾਡੀਆਂ ਫਸਲਾਂ ਉਹ ਭਾਵੇਂ ਬੋਹੜ ਦਾ ਦਰਖਤ ਹੈ, ਭਾਵੇਂ ਸਾਡੀ ਧਰਤੀ ਦੀਆਂ ਉਹ ਦਾਖਾਂ ਨੇ, ਮੱਲੇ ਨੇ, ਕਣਕ ਹੈ, ਸਰੋਂ ਹੈ, ਇਹ ਸਾਰੇ ਸਾਡੀ ਸਿੱਖ ਸਿੰਬੋਲਿਜ਼ਮ ਨੂੰ ਵੀ ਰਿਪਰੈਜ਼ੈਂਟ ਕਰਦੇ ਨੇ ਕਿਉਂਕਿ ਪੰਜਾਬ ਨੂੰ ਰਿਪਰੈਜ਼ੈਂਟ ਕਰਦੇ ਨੇ ਕਿਉਂਕਿ ਸਾਡੀ ਧਰਤੀ ਉਪਜਾਊ ਹੈ ਔਰ ਜਿਹਦਾ ਨਾਂ ਹੀ ਪਾਣੀ ਤੋਂ ਹੈ, ਪੰਜਾਬ ਪਾਣੀ ਨਾਲ ਜੁੜਿਆ। ਫॉर centuries Sikhs have been echoing the spirit of ਚੜ੍ਹਦੀ ਕਲਾ ਔਰ relentless optimism and eternal hope reflecting their attachment to ਪੰਜਾਬ ਕਿ ਅਸੀਂ ਕਿਸੇ ਹਾਲ 'ਚ ਵੀ ਹੋਈਏ, ਨਜ਼ਰਾਂ ਸਾਡੀਆਂ ਆਪਣੀ ਧਰਤੀ ਵੱਲ ਹੁੰਦੀਆਂ ਨੇ ਪਰ ਸਾਡੀ ਸਪਿਰਿਟ ਜਿਹੜੀ ਅਨਬੀਟਨ ਹੁੰਦੀ ਹੈ, ਹਮੇਸ਼ਾ ਅਸੀਂ ਚੜ੍ਹਦੀ ਕਲਾ 'ਚ ਹੁੰਦੇ ਆ। ਬਟ ਡੋਂਟ ਟੇਕ ਜਸਟ ਮਾਈ ਵਰਡ ਫॉर ਇਟ। Historians and archaeologists point to Sikh shrines, artifacts and historical writings that prove the connection between the land of Punjab and the Sikh people. ਕਿ ਇਹ ਸਿਰਫ ਸਾਡੇ ਕਹਿਣ ਤੱਕ ਮਹਿਦੂਦ ਨਹੀਂ ਹੈ, ਹਿਸਟੋਰੀਅਨ ਇਤਿਹਾਸਕਾਰ ਹੋਣ ਜਾਂ ਜਿਹੜੇ ਆਰਕੀਓਲੋਜੀ ਨਾਲ ਸੰਬੰਧਿਤ ਨੇ ਉਹ ਪੁਆਇੰਟ ਆਊਟ ਕਰਦੇ ਨੇ ਕਿ ਕਿਵੇਂ ਸਿੱਖਾਂ ਦੇ ਗੁਰਧਾਮ, ਉਹਨਾਂ ਦਾ ਆਰਟ ਨਾਲ ਸੰਬੰਧਿਤ ਉਹਨਾਂ ਦੀਆਂ ਇਤਿਹਾਸਿਕ ਚੀਜ਼ਾਂ ਔਰ ਇਹ ਦੱਸਣ ਗਿਆ ਕਿ ਸਿੱਖ ਕੌਮ ਦਾ ਪੰਜਾਬ ਦੀ ਧਰਤੀ ਦੇ ਨਾਲ ਕੀ ਰਿਸ਼ਤਾ ਹੈ। ਗੁਰਮੁਖੀ inscriptions have been found on various artifacts dating back centuries, showcasing the long-standing Sikh presence in Punjab. Gurmukhi is a script used to write the Punjabi language and is closely associated with Sikhism as it is used to write Shri Guru Granth Sahib, the holy scripture of Sikhism. ਜਿਵੇਂ ਅਸੀਂ ਕੌਮਾਂਤਰੀ ਮਾਂ ਬੋਲੀ ਦਿਵਸ ਤੇ ਗੱਲ ਕੀਤੀ ਸੀ, ਇੱਕ ਬੋਲੀ ਹੈ, ਇੱਕ ਉਸ ਦੀ ਲਿਪੀ ਹੈ, ਸਕ੍ਰਿਪਟ ਹੈ। ਪੰਜਾਬੀ ਬੋਲੀ ਹੈ, ਦੋਵੇਂ ਪਾਸੇ ਬੋਲੀ ਜਾਂਦੀ ਹੈ ਪਰ ਉਧਰ ਸਕ੍ਰਿਪਟ ਅਰੈਬਿਕ ਹੈ, ਉਰਦੂ, ਇਧਰ ਗੁਰਮੁਖੀ ਹੈ। ਔਰ ਇਹ ਜਿਹੜੀਆਂ ਨੇ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਗੁਰਮੁਖੀ, ਜਿਵੇਂ ਬਾਕੂ ਅਜ਼ਰਬਾਈਜਾਨ 'ਚ ਗੁਰਮੁਖੀ ਦੇ ਵਿੱਚ ਮੂਲ ਮੰਤਰ ਉਹਨਾਂ ਦੇ ਡਾਟ ਦੇ ਉੱਤੇ ਲਿਖਿਆ ਹੋਇਆ, ਜਿਹੜੇ ਲੋਕ ਵਿਜ਼ਟਰ ਜਾਂਦੇ ਨੇ ਉਹਨਾਂ ਦੀ, ਔਰ ਗੂਗਲ ਤੇ ਵੀ ਤੁਹਾਨੂੰ ਉਹਦੀ ਪਿਕਚਰਸ ਮਿਲ ਜਾਣਗੀਆਂ। ਫਿਰ ਉਹਨਾਂ ਨੇ ਕਿਹਾ an important historical document is Sri Guru Granth Sahib itself, which not only served as the eternal and living Guru of the Sikhs, but also contains hymns that reflect the deep connection of Sikhs with their land. ਕਿ ਵੀ ਗੁਰੂ ਗ੍ਰੰਥ ਸਾਹਿਬ ਆਪਣੇ ਆਪ ਸਿਰਫ ਸਿੱਖ ਗੁਰੂਆਂ ਦੇ ਹਿੰਮ ਨਹੀਂ, ਦੂਸਰਿਆਂ ਦੇ ਵੀ ਨੇ ਜਿਹੜਾ ਕਿ ਦੱਸਦੇ ਨੇ ਵੀ ਅਸੀਂ ਇਸ ਲੈਂਡ ਦੇ ਨਾਲ ਕਿਵੇਂ ਕਨੈਕਟਡ ਹੈ। ਪੋਲੀਟੀਕਲੀ ਪੰਜਾਬ ਹੈਜ਼ ਚੇਂਜ ਹੈਂਡਸ ਮੈਨੀ ਟਾਈਮਸ but it has always remained the heartland of the Sikh people. ਸਿਆਸੀ ਤੌਰ ਤੇ ਕਿੰਨੇ ਹਮਲਾਵਰ ਉੱਥੋਂ ਆਏ ਲੰਘੇ ਪਰ ਜਦੋਂ ਦਾ ਸਿੱਖ ਧਰਮ ਹੋਂਦ ਦੇ ਵਿੱਚ ਆਇਆ, ਸਿੱਖਾਂ ਦੇ ਲਈ ਪੰਜਾਬ ਹਮੇਸ਼ਾ ਉਹਨਾਂ ਦਾ ਹਾਰਟਲੈਂਡ ਹੈ, ਉਹਨਾਂ ਦਾ ਹੋਮਲੈਂਡ ਹੈ। The Sikh people have formed a significant community in the land of Punjab with historical figures like Guru Nanak, the founder of Sikhism, and Guru Gobind Singh, who established the Khalsa Panth, highlighting the region's central role in Sikh identity. Shri Darbar Sahib and Akal Takht Sahib in Amritsar are monumental symbols of Sikh faith and resilience. कि ज़ाहिर है पंजाब गुरु नानक साहब, गुरु गोबिंद सिंह साहब, खालसा पंथ और सेंट्रल है साड़ी आइडेंटिटी नूं, और दरबार साहब और अकाल तख्त जिहड़े मीरी पीरी की नुमाइंदगी करते हैं, ये साडे सिंबल ने सिख फेथ दे और resilience दे। After various historical challenges including wars, invasions, colonizations and the partition of India,
Punjab remains a vital cultural and religious center for Sikhs worldwide. ਇਹਦੇ ਬਾਵਜੂਦ ਅਸੀਂ ਕਿੰਨੇ ਹਮਲਿਆਂ ਚੋਂ, ਕਿੰਨੀਆਂ ਬਸਤੀਵਾਦ ਚੋਂ, ਦੂਸਰੇ ਚੋਂ ਗੁਜ਼ਰੇ, ਅੱਜ ਵੀ ਪੰਜਾਬ ਜਿਹੜਾ ਹੈ ਸਾਡੇ ਸੱਭਿਆਚਾਰ ਔਰ ਧਾਰਮਿਕ ਸੈਂਟਰ ਦਾ, ਦੁਨੀਆ ਭਰ 'ਚ ਸਿੱਖ ਜਿੱਥੇ ਰਹਿੰਦੇ ਨੇ ਉਹਨਾਂ ਦਾ ਉਹ ਕੇਂਦਰੀ ਨੁਕਤਾ ਹੈ। ਅੱਛਾ। The Sikh worldview, as outlined by Sikh gurus, emphasizes equality, justice, and freedom for all, mirroring the ethos Sikhism promotes. The Sikh tradition lays claim to a rich history. Sikhs are resilient despite a long history of suffering and displacement since the Mughal period. Over the centuries, the Sikhs developed a deep legacy of defending religious liberty. They believe in ensuring everyone's freedom to practice the religion of their choice. Guru Tegh Bahadur, the 9th Sikh Guru, embraced martyrdom to safeguard the religious liberties of the Hindus of Kashmir and protected them from forced conversion to Islam at the hands of oppressive Mughal Empire, an ideal that the Sikhs have endeavored to uphold throughout their history. ਕਿਉਂਕਿ ਇਹ ਜਿਹੜਾ ਕੇਸ ਹੈ ਅਸੀਂ ਗੈਰ ਸਿੱਖਾਂ ਦੇ ਸਾਹਮਣੇ ਬਿਲਡ ਕਰ ਰਹੇ ਹਾਂ ਕਿ ਭਾਈ ਸਾਡਾ ਜਿਹੜਾ ਵਰਲਡ ਵਿਊ ਹੈ ਸਿੱਖਾਂ ਦਾ, ਸਾਡੇ ਗੁਰੂ ਸਾਹਿਬਾਨ ਦਾ, ਉਹ ਬਰਾਬਰੀ ਦੇ ਉੱਤੇ, ਨਿਆਂ ਦੇ ਉੱਤੇ, ਸਾਰਿਆਂ ਲਈ ਆਜ਼ਾਦੀ ਹੈ। ਔਰ ਉਹ ਤੁਸੀਂ ਸਿੱਖ ਪਰੰਪਰਾ ਚੋਂ, ਇਤਿਹਾਸ ਚੋਂ ਦੇਖ ਸਕਦੇ ਹੋ ਕਿ ਕਿਵੇਂ ਅਸੀਂ ਇਹਦੇ ਬਾਵਜੂਦ ਮੁਗਲ ਪੀਰੀਅਡ 'ਚ ਸਫਰਿੰਗਸ ਜਿਹੜੀਆਂ ਨੇ ਉਹ ਸਹੀਆਂ ਨੇ, ਪਰ ਹਿੰਦੂਆਂ ਦਾ ਮੁੱਢਲਾ ਰਾਈਟ ਜਿਹੜਾ ਰਾਈਟ ਟੂ ਵਰਸ਼ਿਪ ਹੈ ਉਹਦੇ ਲਈ 9ਵੇਂ ਗੁਰੂ ਸਾਹਿਬ ਨੇ ਸ਼ਹਾਦਤ ਦਿੱਤੀ, ਕਿਉਂਕਿ ਇਹ ਜਿਹੜੀ ਲਿਬਰਟੀ ਆਫ ਰਿਲੀਜਨ ਹੈ ਸੈਂਟਰਲ ਹੈ ਟੂ ਦਾ ਸਿੱਖੀ। ਔਰ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਬਈ ਇਹ ਵੈਲਿਊ ਸਿਸਟਮ ਨੂੰ ਅਸੀਂ ਥਰੂ ਆਊਟ ਆਪਣੀਆਂ ਜਾਨਾਂ ਦੇ ਕੇ ਵੀ ਜਿਹੜਾ ਉਹ ਮਹਿਫੂਜ਼ ਰੱਖਿਆ। ਪੰਜਾਬ ਡਜ਼ਨਟ ਡਿਨਾਈ ਐਨੀਵਨ ਐਲਸ ਆਈਡੈਂਟੀਟੀ। ਆਫ ਕੋਰਸ there have always been people of non-Sikh identity in the land, including Hindus, Muslims, and others who also have ties to the region that Sikhs cherish as their homeland. ਵੀ ਇਹਦਾ ਮਤਲਬ ਇਹ ਨਹੀਂ ਹੈ ਵੀ ਜੇ ਸਿੱਖ ਨੂੰ ਹੋਮਲੈਂਡ ਕਹਿੰਦੇ ਨੇ ਪੰਜਾਬ ਨੂੰ, ਜਾਂ ਸਮਝਦੇ ਨੇ ਕਿ ਅਸੀਂ ਗੈਰ ਸਿੱਖਾਂ ਨੂੰ, ਹਿੰਦੂ ਹੋਣ, ਮੁਸਲਮਾਨ ਹੋਣ, ਉਹਨਾਂ ਦੇ ਜਿਹੜੀ ਹੈ ਡ੍ਰੀਮ ਨੂੰ ਕਦੇ ਜਿਹੜਾ ਉਹ ਤੋੜਿਆ। ਅਸੀਂ ਸਮਝਦੇ ਹਾਂ ਵੀ ਉਹ ਵੀ ਇਸ ਖਿੱਤੇ ਦੇ ਨਾਲ ਸੰਬੰਧਿਤ ਨੇ ਔਰ ਉਹ ਵੀ ਉਹਨੂੰ ਆਪਣੇ ਹੋਮਲੈਂਡ ਦੇ ਤੌਰ ਤੇ ਚੈਰਿਸ਼ ਕਰਦੇ ਨੇ, ਕਰ ਸਕਦੇ ਨੇ। ਬੰਦਾ ਸਿੰਘ ਬਹਾਦਰ, a Sikh military leader and commander, established a short-lived Sikh state in Punjab in 1710. He founded a capital, Lohgarh, and introduced policies promoting justice and equal opportunity. In essence, Banda Singh Bahadur's efforts to take land away from Mughal invaders and grant ownership to the indigenous peasants, regardless of their religious beliefs, underscored an early commitment to principles of free enterprise, laying the groundwork for economic freedom and prosperity. Through these actions, he addressed immediate injustices and paved the way for a society where individual effort and entrepreneurship could thrive. ਇਹ ਬਹੁਤ ਖੂਬਸੂਰਤ ਪ੍ਰੈਜੈਂਟੇਸ਼ਨ ਉਹਨਾਂ ਨੇ ਦਿੱਤੀ ਹੈ। ਉਹਨਾਂ ਨੇ ਕਿਹਾ ਜੀ 1710 'ਚ ਸਿੱਖ ਲੀਡਰ ਬੰਦਾ ਸਿੰਘ ਬਹਾਦਰ ਨੇ ਸਿੱਖ ਰਾਜ ਸਥਾਪਿਤ ਕੀਤਾ, ਲੋਹਗੜ੍ਹ ਦਾ ਰਾਜਧਾਨੀ ਬਣਾਈ, ਔਰ ਜਿਹੜੇ ਲੈਂਡਲੋਰਡ ਮੁਗਲ ਸੀ ਉਹਨਾਂ ਤੋਂ ਜ਼ਮੀਨਾਂ ਖੋਹ ਕੇ ਜਿਹੜੇ ਵਾਹਣ ਵਾਲੇ ਸੀ ਉਹਨਾਂ ਨੂੰ ਦਿੱਤੀਆਂ, ਬਿਨਾਂ ਇਸ ਦੀ ਪਰਵਾਹ ਕੀਤੇ ਕੌਣ ਸਿੱਖ, ਹਿੰਦੂ, ਮੁਸਲਮਾਨ ਹੈ। ਔਰ ਇਹ ਜਿਹੜੀ ਸਿੱਖ ਐਂਟਰਪ੍ਰਾਈਜ਼ਿੰਗ ਸਪਿਰਿਟ ਹੈ ਇਹ ਹੀ ਅਲਟੀਮੇਟਲੀ ਜਿਹੜੀ ਹੈ ਇਨਜਸਟਿਸ ਨੂੰ ਚੈਲੰਜ ਕਰਦੀ ਹੈ ਔਰ ਐਸੀ ਸੁਸਾਇਟੀ ਦੀ ਇਹ ਨੀਂਹ ਰੱਖਦੀ ਹੈ ਜਿੱਥੇ ਇੰਡੀਵਿਜੂਅਲ ਐਫਰਟ ਔਰ ਐਂਟਰਪ੍ਰੈਨਿਓਰਸ਼ਿਪ ਨੂੰ ਅੱਗੇ ਵਧਣ ਦਾ ਚਾਂਸ ਮਿਲਦਾ। ਮਹਾਰਾਜਾ ਰਣਜੀਤ ਸਿੰਘ, the founder of Sikh Empire in 1800, is another prominent figure in Punjab's history. His reign was marked by administrative, economic, and social policies that contributed to the region's development and the well-being of its people. Ranjit Singh was known for his equal treatment of folks from all faiths. He appointed individuals from different religious backgrounds to key administrative positions, fostering a sense of unity and equality among the diverse communities in his empire. ਕਿ ਮਹਾਰਾਜਾ ਰਣਜੀਤ ਸਿੰਘ ਜਿਹਨਾਂ ਨੇ ਪੰਜਾਬ ਦੇ ਉੱਤੇ ਰਾਜ ਕੀਤਾ, ਉਹਨਾਂ ਦਾ ਰਾਜ ਜਿਹੜਾ ਹੈ ਇਹ ਆਪਣੇ ਆਪ 'ਚ ਇਸ ਗੱਲ ਦਾ ਸਬੂਤ ਹੈ ਕਿ ਜਿਹੜੇ ਅਹੁਦੇ ਸੀ ਉਹ ਮੈਰਿਟ ਦੇ ਆਧਾਰ ਤੇ ਦਿੱਤੇ ਗਏ ਔਰ ਉਹਦੇ 'ਚ ਜਿਹੜੇ ਨੇ ਦੂਸਰਿਆਂ ਨੂੰ ਵੀ ਉਨੀ ਰਾਦਰ ਉਹਨਾਂ ਨੂੰ ਜ਼ਿਆਦਾ ਪ੍ਰੋਮੀਨੈਂਸ ਦਿੱਤੀ ਗਈ, ਦੂਸਰੀ ਜਿਹੜੀ ਬੈਕਗਰਾਊਂਡ ਦੇ ਸੀ। ਔਰ ਇਹਨੇ ਇਹ ਦੱਸਿਆ ਕਿ ਭਈ ਸੈਂਸ ਆਫ ਯੂਨਿਟੀ ਐਂਡ ਇਕੁਐਲਿਟੀ ਕੀ ਹੁੰਦੀ ਹੈ ਡਾਈਵਰਸ ਕਮਿਊਨਿਟੀਜ਼ ਦੇ ਵਿਚਾਲੇ, ਉਸ ਦਾ ਐਮਪਾਇਰ ਇਸ ਦਾ ਜਿਉਂਦਾ ਜਾਗਦਾ ਸਬੂਤ ਹੈ। ਬਿਲਕੁਲ।
recognizing the deep root and unbreakable bond between Sikh community and the land of Punjab is essential in understanding the broader struggle for self-determination and autonomy. ਕਿ ਜਦੋਂ ਤੱਕ ਡੀਪ ਰੂਟਸ ਕਿਵੇਂ ਨੇ ਸਿੱਖਾਂ ਦੀਆਂ ਪੰਜਾਬ ਨਾਲ, ਅਨਬ੍ਰੇਕੇਬਲ ਬੌਂਡ, ਇਹਨੂੰ ਅਸੀਂ ਨਹੀਂ ਸਮਝਾਂਗੇ, ਅਸੀਂ ਸੈਲਫ ਡਿਟਰਮੀਨੇਸ਼ਨ ਦੀ ਜਿਹੜੀ ਸਟਰਗਲ ਹੈ ਖਾਲਿਸਤਾਨ ਦੀ ਆਟੋਨਮੀ ਦੀ, ਉਹਨੂੰ ਅਸੀਂ ਸਮਝ ਨਹੀਂ ਸਕਦੇ. ਦ ਸਿੱਖ ਪੀਪਲ ਵਿਦ ਦ ਰਿਚ ਹਿਸਟਰੀ, profound spiritual connection and enduring cultural legacy embody the essence of a people inherently tied to their ancestral land. ਕਿ ਇਹ ਐਕਸਪਲੇਨ ਕਰਦਾ ਹੈ ਕਿ ਸਿੱਖ ਕੌਮ ਜਿਹਦੀ ਬੜੀ ਅਮੀਰ ਤਾਰੀਖ ਹੈ, ਇਤਿਹਾਸ ਹੈ, ਉਹਨਾਂ ਦਾ ਬਹੁਤ ਜ਼ਬਰਦਸਤ ਰੂਹਾਨੀ ਕਨੈਕਸ਼ਨ ਹੈ ਉਸ ਧਰਤੀ ਦੇ ਨਾਲ, ਸੱਭਿਆਚਾਰਕ ਕਨੈਕਸ਼ਨ ਹੈ, ਔਰ ਇਹ ਜਿਹੜੀ ਇਨਹੈਰੈਂਟ ਹੈ ਉਹਨਾਂ ਦੀ ancestral land ਜਿਹਦੇ ਨਾਲ ਉਹ ਜੁੜੇ ਹੋਏ ਨੇ. This connection mirrors the global movement to acknowledge and respect the rights of indigenous populations, emphasizing the universal values of dignity, respect and the right to self-governance. ਇਹ ਸਾਡਾ claim ਹੈ ਕਿਉਂਕਿ ਅਸੀਂ native ਹੈ, indigenous ਹੈ, ਸਾਡਾ connection ਹੈ, ਔਰ ਇਹ ਜਿਹੜੀ ਦੁਨੀਆ ਦੇ ਵਿੱਚ ਜਿੱਥੇ ਵੀ ਇੰਡੀਜਨਸ ਪਾਪੂਲੇਸ਼ਨਸ ਨੇ, ਜਦੋਂ ਅਸੀਂ ਉਹਨਾਂ ਦੇ ਹੱਕਾਂ ਦੀ ਗੱਲ ਕਰਦੇ ਹਾਂ ਤਾਂ ਫਿਰ ਸਿੱਖ ਇਹ ਕਲੇਮ ਵੀ ਕਿ ਭਾਈ ਇਹ ਸਾਡੀ ਧਰਤੀ ਹੈ ਔਰ ਇਹ ਸਾਡਾ ਹੋਮਲੈਂਡ ਹੈ. The call to support Khalistan goes beyond political boundaries. It is a call to stand with those seeking to protect their heritage, culture and freedom. ਜਿਵੇਂ ਮੈਂ ਵੀ ਅਕਸਰ ਕਹਿੰਦਾ ਕਿ ਖਾਲਿਸਤਾਨ ਕੋਈ 12-14 ਜ਼ਿਲ੍ਹਿਆਂ ਦਾ ਕੋਈ ਐਡਮਿਨਿਸਟ੍ਰੇਟਿਵ ਯੂਨਿਟ ਕਹਿਣਾ ਜਿਹਦਾ ਹੈਡ ਆਫ ਸਟੇਟ ਅੰਮ੍ਰਿਤਧਾਰੀ ਹੋਏ, ਇਹ ਨਿਸ਼ਾਨਾ ਨਹੀਂ ਹੈ. ਇਹ ਜਿਹੜਾ ਹੈ ਇਹ ਪੋਲੀਟੀਕਲ ਬਾਉਂਡਰੀਜ਼ ਤੋਂ ਬਿਯੋਂਡ ਜਾਂਦਾ ਹੈ ਕਿਉਂਕਿ ਇਹ ਸਾਡੀ ਹੈਰੀਟੇਜ, ਵਿਰਸਾ, ਸਾਡਾ ਕਲਚਰ, ਸਾਡੀ ਸਖਾਵਤ ਔਰ ਸਾਡੀ ਆਜ਼ਾਦੀ, ਇਹਨਾਂ ਸਾਰਿਆਂ ਦੀ ਨੁਮਾਇੰਦਗੀ ਕਰਦਾ. ਇਟ ਇਜ਼ ਅਬਾਊਟ ensuring that every community, including the Sikhs of Punjab, has the opportunity to thrive, govern themselves according to their traditions and secure a future where their rights are inviolable and identity celebrated. ਕਿ ਅਸੀਂ ਉਸ ਧਰਤੀ ਦੀ ਕਾਮਨਾ ਕਰਦੇ ਹਾਂ, ਉਸ ਗੱਲ ਨੂੰ ਯਕੀਨੀ ਬਣਾਉਣਾ ਚਾਹੁੰਦੇ ਹਾਂ ਜਿਹਦੇ 'ਚ ਸਿੱਖ ਔਰ ਦੂਸਰੇ ਵੀ ਸਾਰੇ ਉਹਨਾਂ ਨੂੰ ਓਪਰਚੁਨਿਟੀ ਹੋਏ ਕਿ ਉਹ ਥਰਾਈਵ ਕਰਨ, ਆਪਣੇ ਆਪ ਦੇ ਉੱਤੇ ਉਹ ਜਿਹੜੀ ਰਾਜ ਸੱਤਾ ਉਹਨਾਂ ਦੇ ਕੋਲ ਹੋਏ ਤਾਂ ਕਿ ਉਹ ਆਪਣੀ ਪਰੰਪਰਾ ਦੇ ਮੁਤਾਬਕ ਉਹ ਰਾਜ ਪ੍ਰਬੰਧ ਨੂੰ ਸੰਭਾਲਣ ਔਰ ਆਪਣੇ ਭਵਿੱਖ ਨੂੰ ਸਿਕਿਉਰ ਕਰਨ ਤਾਂ ਕਿ ਕਿਸੇ ਦੇ ਹੱਕਾਂ ਨੂੰ ਵੀ ਜਿਹੜਾ ਹੈ ਉਹ ਕੋਈ ਕੁਚਲਿਆ ਨਾ ਜਾਏ, ਉਹ ਹੱਕ ਇਨਵਾਇਓਲੇਬਲ ਹੋਣ ਔਰ ਅਸੀਂ ਆਪਣੀ ਆਈਡੈਂਟਿਟੀ, ਆਪਣੀ ਪਛਾਣ ਨੂੰ ਸੈਲੀਬ੍ਰੇਟ ਕਰੀਏ. ਟੂ ਸਪੋਰਟ ਦਾ ਸਿੱਖ ਕਮਿਊਨਿਟੀ ਐਂਡ ਦੇਅਰ ਕੁਐਸਟ ਫॉर ਸੈਲਫ ਡਿਟਰਮੀਨੇਸ਼ਨ ਦੇਅਰ ਆਰ ਸੈਵਰਲ ਸਟੈਪਸ ਯੂ ਕੈਨ ਟੇਕ ਫॉर ਦਾ ਫਰੀडम ਆਫ ਪੰਜਾਬ ਐਂਡ ਦਾ ਐਸਟੈਬਲਿਸ਼ਮੈਂਟ ਆਫ ਖਾਲਿਸਤਾਨ. ਇਹ ਹੁਣ ਆਪਣਿਆਂ ਨੂੰ ਵੀ ਕਿਹਾ ਜਦੋਂ ਕੋਈ ਕਹਿੰਦਾ ਜੀ ਅਸੀਂ ਕੀ ਕਰ ਸਕਦੇ ਹਾਂ ਕਿ ਭਾਈ ਹੁਣ ਇਹ ਗੱਲ ਸਾਡਾ ਕਲੇਮ ਹੈ ਕਿਉਂ ਅਸੀਂ ਖਾਲਿਸਤਾਨ ਚਾਹੁੰਦੇ, ਪਰ ਇਹਦੇ ਲਈ ਕੀ ਕਰਨ ਦੀ ਲੋੜ ਹੈ? ਰੇਜ਼ ਅਵੇਅਰਨੈਸ, ਨੰਬਰ 1. Educate others about Sikh community, their history, their connection to Punjab. By sharing information and stories, you can help foster understanding and support for the Sikh people and their right to self-determination. ਕਿ ਲੋਕਾਂ ਦੇ ਵਿੱਚ ਲਫ਼ਜ਼ ਜਿਹੜੇ ਨੇ ਉਹ ਸਪਰੈਡ ਕਰੋ, ਇਤਿਹਾਸ ਕੀ ਹੈ, ਸਾਡਾ ਵਿਰਸਾ ਕੀ ਹੈ, ਅਸੀਂ ਕਿਵੇਂ ਅੱਡ ਹੈ. Engage in dialogue. Number 2, encourage open and respectful conversations about the situation in Punjab and the aspirations of the Sikh community. By listening to various perspectives and promoting dialogue, you can help build bridges and foster solidarity. ਗੱਲਬਾਤ ਕਰੋ, ਡਾਇਲੋਗ ਕਰੋ, ਡਾਈਵਰਸ ਓਪੀਨੀਅਨ ਨੂੰ ਵੀ ਸੁਣੋ, ਆਪਣਾ ਓਪੀਨੀਅਨ ਰੱਖੋ. ਐਡਵੋਕੇਟ ਫॉर ਹਿਊਮਨ ਰਾਈਟਸ. ਨੰਬਰ 3, ਮਨੁੱਖੀ ਹੱਕਾਂ ਦੀ ਵਜ਼ਾਹਤ ਕਰੋ. ਸਪੋਰਟ ਆਰਗੇਨਾਈਜੇਸ਼ਨਸ that work to protect the human rights of Sikh community as well as other marginalized groups in Punjab and around the world. This includes advocating for religious freedom, freedom of speech and the right to self-determination. ਦੂਸਰਿਆਂ ਦੇ ਹੱਕਾਂ ਦੀ ਵੀ ਗੱਲ ਕਰੋ, ਫਿਰ ਆਪਣੀ ਵੀ ਗੱਲ ਕਰੋ ਔਰ ਇਹ ਐਡਵੋਕੇਸੀ ਕਰੋ ਹਿਊਮਨ ਰਾਈਟਸ ਦੀ. pressure governments. Encourage your local, national and international representatives to acknowledge the human rights issues faced by Sikh community and other marginalized groups in Punjab. By pressing for diplomatic intervention and policy change, you can help create an environment that supports the self-determination of the Sikh people. Governments ਦੇ ਉੱਤੇ ਪ੍ਰੈਸ਼ਰ ਲਿਆਓ, ਆਪਣੇ ਲੋਕਲ, ਰਾਸ਼ਟਰੀ,
ਅੰਤਰਰਾਸ਼ਟਰੀ ਰਿਪਰੈਜ਼ੈਂਟੇਟਿਵਸ ਦੇ ਨਾਲ ਰਾਬਤਾ ਰੱਖੋ, ਹਿਊਮਨ ਰਾਈਟਸ ਇਸ਼ੂ ਜੋ ਸਿੱਖ ਫੇਸ ਕਰਦੇ ਨੇ ਔਰ ਦੂਸਰੇ ਗਰੁੱਪ ਵੀ, ਔਰ ਡਿਪਲੋਮੈਟਿਕ ਇੰਟਰਵੈਂਸ਼ਨ ਦੇ ਲਈ ਉਹਨਾਂ ਨੂੰ ਤਿਆਰ ਕਰੋ ਔਰ ਇਹ ਮਾਹੌਲ ਤਿਆਰ ਕਰੋ ਤਾਂ ਕਿ ਸਿੱਖਾਂ ਦਾ ਸੈਲਫ ਡਿਟਰਮੀਨੇਸ਼ਨ ਦਾ ਜਿਹੜਾ ਹੱਕ ਹੈ ਉਸ ਨੂੰ ਇੱਕ ਦਿਨ ਤਸੱਵਰ ਕੀਤਾ ਜਾਏ। ਸਪੋਰਟ ਸਿੱਖ ਆਰਟ ਐਂਡ ਕਲਚਰ। ਨੰਬਰ 5, promote and celebrate Sikh art, music, literature and other cultural expressions. By appreciating and sharing Sikh culture, you can help preserve their heritage and foster a sense of belonging and identity for the Sikh community. कि भाई अपना साडा culture हुण जिवें गुरमत संगीत है ਜਾਂ ਸਾਡੀ ਪੋਇਟਰੀ ਹੈ, ਮੈਂ ਆਨੇ ਬਹਾਨੇ ਜਦੋਂ ਪੰਜਾਬੀ ਪੋਇਟਰੀ ਦੋਵੇਂ ਪਾਸਿਆਂ ਦੀ ਗੱਲ ਕਰਦਾ ਤੇ ਮਤਲਬ ਇਹ ਹੀ ਹੁੰਦਾ ਹੈ ਕਿ ਸਾਡਾ ਕਿੰਨਾ ਅਮੀਰ ਵਿਰਸਾ ਹੈ, ਉਹ ਆਰਟ ਹੈ, ਉਹ ਮਿਊਜ਼ਿਕ ਹੈ, ਉਹ ਪੋਇਟਰੀ ਹੈ, ਉਹ ਹੋਰ ਸ਼ੋਬੇ ਨੇ, ਉਹਨੂੰ ਪ੍ਰਮੋਟ ਕਰਨ ਦੀ ਗੱਲ ਕਰੀਏ। ਔਰ ਕਲਚਰਲ ਲਾਸਟ ਹੈ ਫੋਸਟਰ ਸੋਲੀਡੈਰਿਟੀ, ਇਹ 6ਵਾਂ ਨੁਕਤਾ ਹੈ। Connect with other communities and organizations that support self-determination and human rights. ਦੂਸਰਿਆਂ ਨਾਲ ਵੀ, ਜਿਵੇਂ ਕਸ਼ਮੀਰੀਆਂ ਨਾਲ ਹੈ, ਨਾਗਿਆਂ ਨਾਲ ਹੈ, ਔਰ ਦੁਨੀਆ ਜਿੱਥੇ ਵੀ ਸਟਰਗਲਸ ਨੇ, ਬਹੁਤ ਸਾਰੀਆਂ ਥਾਵਾਂ ਤੇ ਸੈਲਫ ਡਿਟਰਮੀਨੇਸ਼ਨ ਦੀ ਸਟਰਗਲ ਹੈ। By building alliances and working together, you can amplify your voices and create a more significant impact. ਜਦੋਂ ਤੁਸੀਂ ਬਾਕੀਆਂ ਦੇ ਨਾਲ ਰਲ ਕੇ ਫਿਰ ਕਈ ਗੁਣਾ ਤੁਹਾਡੀ ਆਵਾਜ਼ ਬਣਦੀ ਹੈ। By taking these steps, you can contribute to a world where the Sikh people and all communities have the opportunity to thrive, govern themselves according to their traditions, and secure a future where their rights are inviolable and their identity is celebrated. ਕਿ ਬਾਕੀਆਂ ਦੇ ਨਾਲ ਮਿਲ ਕੇ ਤਾਂ ਕਿ ਐਸਾ ਸੰਸਾਰ ਬਣੇ ਜਿੱਥੇ ਕੋਈ ਕਿਸੇ ਦੇ ਹੱਕ ਖੋਏ ਨਾ, ਸਾਰੇ ਖੁਸ਼ੀ ਰਹਿਣ। ਔਰ ਇਹੀ ਪੰਜਵੇਂ ਪਾਤਸ਼ਾਹ ਦਾ ਫਰਮਾਨ ਹੈ, ਹੁਣ ਹੁਕਮ ਹੋਆ ਮਿਹਰਬਾਨ ਦਾ, ਪੈ ਕੋਈ ਨਾ ਕਿਸੇ ਰਿਆਣ ਦਾ, ਸਭ ਸੁਖਾਲੀ ਮੁੱਠੀਆ ਇਹ ਹੋਆ ਹਲੇਮੀ ਰਾਜ ਜੀ। ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਭ ਨੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।